ਉੱਦਾਂ ਤਾਂ ਨਾ ਅਫਤਾਰੀ ਵਿੱਚ ਸਿਰਫ ਅੱਧਾ ਘੰਟਾ ਰਹਿ ਗਿਆ। ਕੱਲ੍ਹ ਦਾ ਮੌਸਮ ਥੋੜ੍ਹਾ ਇੱਦਾਂ ਦਾ ਚੇਂਜ ਹੋਇਆ ਵਾ, ਗਰਮੀ ਥੋੜ੍ਹੀ ਜ਼ਿਆਦਾ ਹੋ ਗਈ ਹੈ। ਅਫਤਾਰੀ ਦੇ ਨੇੜੇ ਜਾ ਕੇ ਵੀ ਇੱਦਾਂ ਲੱਗਦਾ ਬੰਦਾ ਕਹੇ ਨਾ ਬਹੁਤ ਸਾਰਾ ਟਾਈਮ ਪਿਆ। ਅੱਜ ਮੈਂ ਤੇਰੇ ਘਰ ਵਾਲਿਆਂ ਨੂੰ ਦੱਸੂਗਾ, ਮੈਨੂੰ ਮਿੱਠਾ ਪਾਣੀ ਪਿਲਾ ਦਿਆ ਕਰੋ, ਢਿੱਡ ਭਰ ਜਾਏਗਾ ਮੇਰਾ। ਇਹ ਬਈ ਇਹ ਖੁਫੀਆ ਗੱਲ ਇਹ ਕਹਿ ਨੂੰ ਨਹੀਂ ਦੱਸਣੀ। ਮੈਂ ਨਾ 2007 ਦੇ ਵਿੱਚ ਬਾਈ ਸ਼ੁਰੂ ਕੀਤੀ ਸੀਗੀ। ਅਸੀਂ ਪਹਿਲਾਂ ਠੇਕੇ ਠੁਕੇ ਵੀ ਕਾਫੀ ਲੈਂਦੇ ਸੀਗੇ। ਤਕਰੀਬਨ 3-4 ਮੋਗਿਆਂ 'ਤੇ ਸਾਡੇ ਕੋਲ ਨਾ ਰਕਬਾ ਹੁੰਦਾ ਸੀਗਾ। ਮੇਰੇ ਕੋਲ ਤੇ अस्सलाम वालेकुम, की हाल है मेरे वीरां दा। उम्मीद करते हैं सारे वधिया हो गए। स्टार्ट करते हैं अज का नवा व्लॉग। अज है रमज़ान मुबारक का आखिरी जुम्मा। साडा दिन भी अज बड़ा मसरूफ लंघना, काम ना अज काफ़ी है करने वाले। सारा तो पहले उन्होंने किसी लोडर वाले का पता करते हैं। वाशिंग मशीन जी मंगानी ना वो मंगा रही है, जे कोई लोडर वाला जाता तो ईद नेड़े उम्मीद है कोई ना कोई सानू लभ जाएगा जिन्हें ना किसी दुकानदार का ना समान लियाना होएगा अज लाजमी। चलते हैं जाके फिर लोडर वाले का पता करते हैं, मुड़ के जी साडी अज की रूटीन होएगी वो भी सारी असीं तुहाडे नाल शेयर करांगे। ਤੇ ਰੇਹੜੀ ਸਾਡੀ ਵੀ ਤਿਆਰ ਖੜੀ ਆ ਖੇਤ ਜਾਣ ਵਾਸਤੇ। ਸੁਣਾ ਬਈ, ਉਹ ਦੁਕਾਨ ਹੀ ਬੰਦ ਕਰ ਗਿਆ ਦਰਜੀ। ਆ ਕੀ ਲੈਣ ਲਾਈ ਦੋਵਾਂ ਪਾਸੇ। ਹੋਰ ਇਹਨਾਂ ਕੋਲ ਲਿਆਣੀ ਹੈ ਕਰਾਚੀ ਵਾਲੇ ਕੋਲੋਂ ਚੁੱਕ ਕੇ 20,000 ਰੁਪਇਆ ਵਾਸ਼ਿੰਗ ਮਸ਼ੀਨ ਆ। नहीं लई है 33,500 की। केड़ी है? डबल सकाएगी भी साथ। सलाम भाई ले आया कुछ कहंदे सीगे? अच्छा लो जी, वाशिंग मशीन साड़ी आ गई है, इन्होंने खोल दें। ਇਹਦਾ ਮੈਨੂਅਲ ਇਹਦਾ ਯੂਜ਼ਰ ਮੈਨੂਅਲ ਤੇ ਇਹਦਾ ਪੈਪ ਲੱਗਦਾ ਇੱਥੇ। ਪਾਣੀ ਪਾਉਣਾ ਹੋਵੇ ਨਾ ਇਹਦੇ ਵਿੱਚ ਵੀ, ਇੱਕ ਵਾਰੀ ਕੱਪੜੇ ਜਿਹੜੇ ਹੋ ਗਏ ਸਾਫ਼ ਹੋ ਗਏ, ਪਾਣੀ ਨਿਕਲ ਗਿਆ, ਦੁਬਾਰਾ ਫਿਰ ਪਾਣੀ ਪਾਉਣਾ ਤੇ ਪੈਪ ਲੱਗਿਆ ਹੋਏਗਾ, ਪੈਪ ਉਧਰ ਲੱਗ ਜਾਏਗਾ ਟੂਟੀ ਦੇ ਨਾਲ ਤੇ ਇਹਦੇ ਵਿੱਚ ਨਾ ਪਾਣੀ ਆ ਜਾਏਗਾ ਇੱਥੋਂ ਦੁਬਾਰਾ ਅੰਗਾੜਨ ਵਾਸਤੇ ਕੱਪੜੇ। ਅੱਛਾ, ਇਹਦੇ ਵਿੱਚ ਨਾ ਇੱਕ ਹੋਰ ਸਿਸਟਮ ਵੀ ਹੈਗਾ ਜਿਹੜਾ ਸਾਡੇ ਵਾਸਤੇ ਤਾਂ ਨਵਾਂ ਹੀ ਆ। ਆ ਬਟਨ ਨਹੀਂ, ਇਹਨੂੰ ਇੱਥੇ ਕਰੋਗੇ ਨਾ ਤੇ ਫਿਰ ਪਾਣੀ ਬਾਹਰ ਆਏਗਾ। ਪਾਣੀ ਬਾਹਰ ਨਹੀਂ ਆਏਗਾ ਇਹਦਾ, ਉਹ ਪੈਪ ਥੱਲੇ ਪਿਆ ਰਹੇ। ਜੁਮੇ ਦੀ ਨਮਾਜ਼ ਖੜੀ ਹੋ ਗਈ ਆ, ਅਸੀਂ ਨਾ ਇੰਨਾ ਲੇਟ ਹੋ ਗਏ ਆ। ਮੈਂ ਸੌਂ ਗਿਆ ਸੀ, ਸੁੱਤਾ ਪਿਆ ਤੇ ਮੁੜ ਕੇ ਅੱਖੀ ਨਹੀਂ ਖੁੱਲੀ ਹੈਗੀ। ਤੂੰ ਵੀ ਲੇਟ ਆ? ਨਿਆਣਿਆਂ ਦਾ ਕੰਮ ਚੈੱਕ ਕਰੋ। ਓਏ ਖਲੋ ਜਾਓ। ਹਾਂਜੀ, ਜੁਮੇ ਦੀ ਨਮਾਜ਼ ਤੇ ਨਾ ਅਸੀਂ ਕਾਫੀ ਲੇਟ ਹੋ ਗਏ ਸੀਗੇ। ਜਮਾਤ ਖੜੀ ਹੋ ਗਈ ਸੀ ਜਦੋਂ ਅਸੀਂ ਪਹੁੰਚੇ ਆ। ਇਰਾਦਾ ਸੀਗਾ ਵੀ ਨਾ ਪਹਿਲਾਂ ਜਾਵਾਂਗੇ, ਜਾ ਕੇ ਤਕਰੀਰ ਵਗੈਰਾ ਸੁਣਾਂਗੇ ਇਮਾਮ ਸਾਹਿਬ ਦੀ, ਪਰ ਸਾਰਾ ਕੰਮ ਇਹਨਾਂ ਨੂੰ ਵਿੱਚ ਹੀ ਰਹਿ ਗਿਆ। ਬਾਹਰ ਦੁਕਾਨ ਤੇ ਕੰਮ ਕਰਦੇ ਰਹੇ ਨਾ ਤੇ ਮੁੜ ਕੇ ਉੱਥੇ ਲੇਟਿਆ। ਮੈਂ ਕਿਹਾ ਚੱਲ 15 ਕੁ ਮਿੰਟ ਲੇਟ ਕੇ ਨਾ ਤੇ ਫਿਰ ਨਹਾਉਂਦਾ ਵਾ। ਉਹ ਲੇਟਿਆਂ ਤਾਂ ਅੱਖ ਲੱਗ ਗਈ, ਅੱਖ ਸ਼ੁਕਰ ਖੁੱਲ ਗਈ, ਉਹ ਵੀ ਜੁਮੇ ਤੋਂ ਪਹਿਲਾਂ। ਚੱਲਦੇ ਹੁਣ ਖੇਤ ਲਾਣਾ ਅਸੀਂ ਪਾਣੀ ਤੇ ਨਾਲ ਲਿਆਣੇ ਸੁਬਾਹ ਵਾਸਤੇ ਪੱਠੇ, ਤੇ ਉਸ ਤੋਂ ਪਹਿਲਾਂ ਜਾ ਕੇ ਤੂੜੀ ਲਿਆਈਏ ਅਦਰੀਸ ਕੀ ਹਵੇਲੀ ਚੋਂ। ਤੂੜੀ ਸਾਡੀ ਜਿਹੜੀ ਨੂੰ ਮੁੱਕ ਗਈ, ਉੱਕਾ ਸਾਫ਼ ਹੋ ਗਈ ਹੈ। ਇੱਕ ਚੀਜ਼ ਦੇਖੀ ਸੀਗੀ, ਖਲੋ ਕਿਧਰ ਗਈ? ਹਾਂ ਆ ਦੇਖੋ, ਅੱਜ ਜਾਮਣਾ ਲੱਗਦੀਆਂ ਪਈਆਂ। ਹੋਰ ਵੀ ਹੋਣੇ ਕਾਫੀ ਸਾਰੇ ਇੱਦਾਂ ਨਾ, ਬਹੁਤ ਜ਼ਿਆਦਾ ਲੱਗਣਗੇ ਇਸ ਵਾਰੀ। ਅਦਰੀਸ ਓਏ ਖੋਲ ਗੇਟ ਖੋਲ। ਪਾ ਦੇ ਤੂੜੀ ਪਾ ਨਹੀਂ ਤੇ ਪਾ ਆ ਜਾ ਯਾਰ। ਅਬ ਖਰੂਬ ਠੀਕ ਸਾਰੀ ਪਾ ਦੇ, ਕੋਈ ਰੌਲਾ ਕੋ ਨਹੀਂ ਤੈਨੂੰ। ਅੱਛਾ, ਬੁਖਾਰ ਤਾਂ ਵਾਕਈ ਹੈਗਾ। ਪੰਜ ਵਜੇ ਚੱਲ ਠੀਕ ਆ, 20 ਮਿੰਟ ਰਹਿ ਗਏ। 20 ਮਿੰਟ ਰਹਿੰਦੇ ਆ। ਚੱਲ ਠੀਕ, ਕਿੰਨੇ ਵਾਰ ਗਏ ਆ?
ਅੱਛਾ ਆ ਖੜੀ ਹੈ ਸਾਡੀ ਚਰੀ, ਜਿਹਨੂੰ ਅਸੀਂ ਲਾਣਾ ਪਾਣੀ। ਇੱਕ ਤੇ ਦੀ ਗੋਬ ਸੁੱਕਦੀ ਪਈ ਹੈ, ਕੀੜੀ ਦੀ ਸ਼ਿਕਾਇਤ ਹੈਗੀ ਇਹਨੂੰ ਕਿਸੇ ਕਿਸੇ ਬੂਟੇ ਨੂੰ ਨਾ। ਆ ਦੇਖੋ ਸੁੱਕੀ ਹੋਈ ਨਿਕਲੀ ਵਿੱਚੋਂ। ਦੂਜਿਆਂ ਨੂੰ ਪਾਣੀ ਲਾ ਦਈਏ, ਬਾਰਿਸ਼ਾਂ ਦੇ ਨਾਲ ਨਾਲ ਜ਼ਮੀਨ ਸਾਰੀ ਘੁੱਟੀ ਗਈ ਹੈ। ਹੌਲੀ ਆ ਜਾ ਪਾਣੀ ਮੋੜ ਉਧਰੋਂ ਨਾ, ਉਸ ਸਾਈਡ ਤੋਂ, ਠੀਕ ਆ। ਮੈਂ ਉਧਰੋਂ ਮੋੜਦਾ ਪਾਣੀ, ਮੋੜ ਕੇ ਖਾਦ ਚੁੱਕ ਕੇ ਆ ਜਾ। ਬਿਸਮਿल्लाहिर्रहमानिर्रहीम। ਪਾਣੀ ਸਾਰਾ ਜਿਹੜਾ ਮੈਂ ਗੋਹਾ ਰੱਖਿਆ ਨਾ ਸੀ, ਸਾਰਾ ਖੋਰ ਖੋਰ ਕੇ ਪਾਣਾ ਇਹਨੂੰ। ਮੁੱਕ ਗਈ, ਚੱਲ ਬਸ ਕਰ। ਵੱਢੇਗਾ ਪੱਠੇ, ਫਿਰ ਮੇਰਾ ਵੀ ਤਾਂ ਰੋਜ਼ਾ ਹੀ ਆ। ਉੱਦਾਂ ਤੇ ਨਾ ਅਫਤਾਰੀ ਵਿੱਚ ਸਿਰਫ ਅੱਧਾ ਘੰਟਾ ਰਹਿ ਗਿਆ। ਕੱਲ ਦਾ ਮੌਸਮ ਥੋੜਾ ਇਦਾਂ ਦਾ ਚੇਂਜ ਹੋਇਆ ਵਾ, ਗਰਮੀ ਥੋੜੀ ਜ਼ਿਆਦਾ ਹੋ ਗਈ ਆ। ਅਫਤਾਰੀ ਦੇ ਨੇੜੇ ਜਾ ਕੇ ਵੀ ਇਦਾਂ ਲੱਗਦਾ ਬੰਦਾ ਕਹੇ ਨਾ ਬਹੁਤ ਸਾਰਾ ਟਾਈਮ ਪਿਆ। ਉਹ ਸਾਹਮਣੇ ਖੜਾ ਸੂਰਜ ਪੂਰੀ ਆਬੋ-ਤਾਬ ਨਾਲ ਖੜਾ ਹਜੇ ਤਾਂ। ਬਰਾਲ ਨੂੰ ਵੀ ਅੱਜ ਰੋਜ਼ਾ ਲੱਗਿਆ ਹੋਇਆ। ਬੜਾ ਲੋਕਾਂ ਕੰਮ ਹੈ ਜ਼ਿਮੀਂਦਾਰ ਵਾਲਾ। ਬਲਾਲ ਪੜ੍ਹਦਾ ਰਿਹਾ ਯੂਨੀਵਰਸਿਟੀ 'ਚ। ਇਹ ਤੇ ਖੁੱਲਦਾ ਨਹੀਂ ਪਿਆ ਓਏ। ਰੋਜ਼ਾ ਖੁੱਲਣ 'ਚ ਨਾ ਸਿਰਫ 3 ਮਿੰਟ ਰਹਿ ਗਏ ਆ। ਸਾਡੇ ਹਜੇ 2 ਕਿਆਰੇ ਵਿੱਚ ਬਾਕੀ ਪਏ ਆ। ਅਫਤਾਰੀ ਸਾਡੀ ਆ ਗਈ ਹੈ ਸਾਡੇ ਗਵਾਂਢੀਆਂ ਦੇ ਘਰੋਂ। ਜਿਹੜੇ ਸਾਡੇ ਖੇਤ ਦੇ ਗਵਾਂਢੀ ਆ ਨਾ, ਉਹ ਆ ਗਈ ਸਾਡੀ ਅਫਤਾਰੀ। ਹਾਂਜੀ ਆ ਗਈ ਅਫਤਾਰੀ। ਚੱਲ ਖੋਲ, ਉੱਥੇ ਲਿਆ, ਮੈਂ ਲੈਣਾ ਵਿਛਾਨਾ ਸਾਫਾ। ਮਾਸ਼ਾਅੱਲਾ ਪਾਣੀ ਤਾਂ ਨਹਿਰ ਵਾਲਾ ਵੀ ਠੀਕ ਸੀਗਾ, ਬੜਾ ਮਜ਼ਾ ਕਰਦਾ, ਖਾਸ ਕਰ ਪਿਆਸ ਲੱਗੀ ਹੋਵੇ ਨਾ। ਫਿਰ ਪਿਆਸ ਲੱਗੀ ਹੈ ਨਾ, ਨਾਲ ਵਾਲੇ ਪਿੰਡ ਦਾ ਰੋਜ਼ਾ ਖੁੱਲ ਗਿਆ। ਹੁਣ ਸਾਡਾ ਨੰਬਰ ਆਉਣ ਵਾਲਾ ਹਜੇ। ਚਲੋ ਚਲੋ ਇਹ ਪਾਣੀ ਹੋਰ ਪੀਲਾ ਪੀਲਾ ਮਿੱਠਾ ਪਾਣੀ ਪੀ ਕੇ ਢਿੱਡ ਭਾਰੀ ਹੁੰਦਾ ਭਾਈ। ਢਿੱਡ ਖਾਲੀ ਖਾਣਾ ਤੂੰ। ਬੰਦ ਕਰ ਆ ਗੱਲ ਅੱਜ ਮੈਂ ਤੇਰੇ ਘਰ ਵਾਲਿਆਂ ਨੂੰ ਦੱਸੂਗਾ, ਮੈਨੂੰ ਮਿੱਠਾ ਪਾਣੀ ਪਿਲਾ ਦਿਆ ਕਰੋ, ਢਿੱਡ ਭਰ ਜਾ ਕਰੋ ਇਹਦਾ। ਇਹ ਬਈ ਇਹ ਖੁਫੀਆ ਗੱਲ ਇਹ ਕਹਿ ਨੂੰ ਨਹੀਂ ਦੱਸਣੀ। ਚੱਲੇ ਅਸੀਂ ਹੁਣ ਘਰ। ਉਹਦਾ ਨਾ ਸਾਡੀ ਪਿੰਡ ਦੇ ਵਿੱਚ ਇਫਤਾਰੀ ਸੀਗੀ ਅੱਜ, ਪਰ ਉਹ ਜਿਹੜੀ ਨਾ ਕੈਂਸਲ ਹੋ ਗਈ ਸਮਝੋ, ਕਿਉਂਕਿ ਸਾਨੂੰ ਇੱਥੇ ਕਰਨੀ ਪੈ ਗਈ। ਅਫਤਾਰੀ ਦਾ ਇੱਕ ਟਾਈਮ ਹੁੰਦਾ ਮਖਸੂਸ, ਵੈਸੇ ਉਹਦਾ ਦਾਵਤ ਹੋਵੇ ਨਾ ਚੱਲਦੀ ਰਹਿੰਦੀ, ਪਰ ਅਫਤਾਰੀ ਜਿਹੜੀ ਨਾ ਇਹ ਤਾਂ ਭਾਈ ਮਖਸੂਸ ਟਾਈਮ ਹੁੰਦਾ। ਜੇ ਲੰਘ ਗਈ ਤਾਂ ਲੰਘ ਗਈ। ਚਲੀਏ ਹੁਣ ਘਰ। ਆਣ ਦੇ ਕੱਟੀ ਆ ਉਰੇ। ਆਣ ਦੇ ਬਸ। ਹਾਂਜੀ ਪਾਣੀ ਲਾ ਕੇ ਅਸੀਂ ਘਰ ਆਏ ਆ ਨਾ, ਤੇ ਟਰਾਲੀ ਆ ਗਈ। ਟਰਾਲੀ ਹੁਣ ਸਵੇਰੇ ਵੈਲਡ ਕਰਾਂਗੇ। ਉਹਨਾਂ ਨੂੰ ਮੈਂ ਕਿਹਾ ਖਿਲਾਰ ਜੋ। ਅਸੀਂ ਨਾ ਉੱਦਾਂ ਅੱਜ ਇਹ ਟਰਾਲੀ ਵੈਲਡ ਕਰਨੀ ਸੀਗੀ, ਪਰ ਇਹ ਲੈ ਕੇ 12 ਵਜੇ ਆਏ। ਮੈਂ ਕਿਹਾ ਭਾਈ ਮੇਰਾ ਰੋਜ਼ਾ, ਤੇ 12 ਵਜੇ ਹੁਣ ਵੈਲਡ ਨਹੀਂ ਹੁੰਦੀ ਹੈਗੀ, ਗਰਮੀ ਹੈਗੀ। ਮੈਂ ਕਿਹਾ ਜ਼ਿਆਦਾ, ਮੈਂ ਕਿਹਾ ਹੁਣ ਕੱਲ੍ਹ ਨੂੰ ਕਰਾਂਗੇ। ਕਹਿੰਦੇ ਚੱਲ ਠੀਕ। ਤੇ ਇਸ ਟਰਾਲੀ ਨੂੰ ਨਾ ਕੱਲ੍ਹ ਨੂੰ ਸਵੇਰੇ ਇਨਸ਼ਾਅੱਲਾ ਟਾਈਮ ਨਾਲ ਵੈਲਡ ਕਰ ਦਾਂਗੇ, ਤੇ ਮੁੜ ਕੇ ਜਾਵਾਂਗੇ ਫਿਰ ਸ਼ਹਿਰ। ਘਰ ਵਾਲੇ ਬੜਾ ਜ਼ੋਰ ਲਾਈ ਖੜੇ, ਜਿਹੜੇ ਸ਼ਹਿਰਾਂ ਰਹਿੰਦੀਆਂ ਈਦ ਦੀਆਂ ਵੀ ਲੈ ਕੇ ਉਹ ਲਾਜ਼ਮੀ।
ਅਸੀਂ ਅੱਜ ਅਫਤਾਰੀ ਕੀਤੀ ਸੀ ਖੇਤ ਵੈਸੇ ਵੀ ਖਾਣਾ ਵਗੈਰਾ ਖਾਣ ਦਾ ਨਾ ਬੜਾ ਮਜ਼ਾ ਆਉਂਦਾ ਕੰਮ ਕਰਦੇ ਹੋਏ। ਉੱਥੇ ਚਾਹ ਚੂਹ ਹੋਵੇ ਜਾਂ ਖਾਣਾ ਹੋਵੇ ਨਾ, ਤੇ ਅਫਤਾਰੀ ਸੀ ਅੱਜ ਉੱਥੇ ਕੀਤੀ ਅਸੀਂ, ਗੁਆਂਢੀਆਂ ਕਰਵਾਈ ਸੀਗੀ। ਮੈਂ ਨਾ 2007 ਦੇ ਵਿੱਚ ਵਾਹੀ ਸ਼ੁਰੂ ਕੀਤੀ ਸੀਗੀ। ਅਸੀਂ ਪਹਿਲਾਂ ਠੇਕੇ ਠੁਕੇ ਵੀ ਕਾਫੀ ਲੈਂਦੇ ਸੀਗੇ, ਤਕਰੀਬਨ 3-4 ਮੌਕਿਆਂ 'ਤੇ ਸਾਡੇ ਕੋਲ ਨਾ ਰਕਬਾ ਹੁੰਦਾ ਸੀਗਾ, ਮੇਰੇ ਕੋਲ ਤੇ ਅਦਰੀਸ ਦੇ ਅੱਬੂ ਕੋਲ। ਪਰ ਸਾਡੀ ਅੱਜ ਤੱਕ ਨਾ ਵਾਰੀ ਜਿਹੜੀ ਹੈ ਨਾ ਪਾਣੀ ਦੀ, ਉਹ ਈਦ ਵਾਲੇ ਦਿਨ ਨਹੀਂ ਆਈ ਕਦੀ ਵੀ। ਹਾਲਾਂਕਿ ਸਾਡਾ ਸਾਰਾ ਇੱਥੇ ਨਹਿਰੀ ਨਿਜ਼ਾਮ ਆ, ਅਤੇ ਸਾਡਾ ਸਾਰਾ ਜਿਹੜਾ ਨਾ ਪਾਣੀ ਦਾ ਵਾਰੀਆਂ ਹੁੰਦੀਆਂ ਵਾ, ਸਾਡੀ ਅੱਜ ਤੱਕ ਨਹੀਂ ਵਾਰੀ ਆਈ ਕਦੀ। ਕਿਤੇ ਕਿਸੇ ਮੌਕੇ 'ਤੇ ਕਿਸੇ ਮੌਕੇ 'ਤੇ ਵਾਰੀ 10 ਦਿਨ ਬਾਅਦ ਆਉਂਦੀ ਸੀ, ਕਿਸੇ 'ਤੇ 7 ਦਿਨ ਬਾਅਦ ਆਉਂਦੀ ਸੀ, ਕਿਸੇ 'ਤੇ 11ਵੇਂ ਦਿਨ, ਕਿਸੇ 'ਤੇ 12ਵੇਂ ਦਿਨ, ਮੁਖਤਲਿਫ ਹਿਸਾਬ ਸੀਗੇ। ਪਰ ਸਾਡੀ ਨਾ ਅੱਜ ਤੱਕ ਵਾਰੀ ਜਿਹੜੀ ਨਾ ਈਦ ਵਾਲੇ ਦਿਨ ਨਹੀਂ ਆਈ ਹੈਗੀ। ਅਤੇ ਕਈ ਲੋਕ ਹੁੰਦੇ ਵਿਚਾਰੇ, ਉਹਨਾਂ ਦੀ ਨਾ ਸਾਲ 2 ਤੋਂ ਬਾਅਦ ਨਾ ਵਾਰੀ ਫਿਰ ਈਦ ਵਾਲੇ ਦਿਨ ਆਈ ਖੜੀ ਹੁੰਦੀ ਆ। ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀਗਾ, ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਏਗਾ। ਕਮੈਂਟ ਕਰਕੇ ਜ਼ਰੂਰ ਦੱਸਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।